ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਪੰਜਾਬ ਦੇ ਵਿੱਚ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਕਾਰੋਬਾਰ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤਾਂ 408 272 2500 ਡਾਇਲ ਕਰਕੇ ਸੰਪਰਕ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ ਸਲਾਹ ਤਾਂ 415 909 0503 ਤੇ ਸੰਪਰਕ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਰਲੋ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 855 905 2575। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ। ਪੰਨੂ ਸਾਹਿਬ, ਭੋਆ ਦਾ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨਜਾਇਜ਼ ਮਾਈਨਿੰਗ ਦੇ ਵਿੱਚ ਗ੍ਰਿਫਤਾਰ ਹੋ ਗਿਆ ਜੀ। ਬਿਲਕੁਲ, ਜੋਗਿੰਦਰ ਪਾਲ ਐਕਚੁਅਲੀ ਚਰਚਾ ਦੇ ਵਿੱਚ ਰਿਹਾ, ਕਾਫੀ ਚਰਚਾ ਦੇ ਵਿੱਚ ਇਸ ਪੱਖੋਂ ਵੀ ਰਿਹਾ ਕਿ ਪਠਾਨਕੋਟ ਦੇ ਏਰੀਏ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਉੱਤੇ ਉਹਦਾ ਹੀ ਜਿਹੜਾ ਉਹ ਨਜਾਇਜ਼ ਤੌਰ ਦੇ ਉੱਤੇ ਅਧਿਕਾਰ ਸੀਗਾ ਉਸ ਏਰੀਏ 'ਚ। ਕਿਸੇ ਨੇ ਪੁੱਛਿਆ ਕਾਂਗਰਸ ਦੇ ਰਾਜ ਦੇ ਵਿੱਚ ਕਿੰਨਾ ਕੁ ਪੈਸਾ ਕਮਾਇਆ ਉਹਨੇ। ਅਨਆਫੀਸ਼ੀਅਲੀ ਤਾਂ ਕੋਈ ਇਹਦਾ ਹਿਸਾਬ ਕਿਤਾਬ ਹੈ ਨਹੀਂਗਾ। ਜੇ ਆਫੀਸ਼ੀਅਲੀ ਵੀ ਜਾਈਏ ਤਾਂ 5 ਸਾਲਾਂ ਦੇ ਵਿੱਚ ਉਹਦੀ ਜਾਇਦਾਦ 300% ਵਧੀ ਹੈ। 17 ਦੇ ਵਿੱਚ ਉਹਨੇ ਆਪਣੀ ਜਾਇਦਾਦ 6 ਕਰੋੜ 41 ਲੱਖ 64,000 ਰੁਪਈਆ ਲਿਖੀ ਸੀਗੀ, ਜਿਹੜੇ ਉਹਨੇ ਫਾਰਮ ਭਰੇ ਸੀ, ਤੇ ਉਹਦੇ ਵਿੱਚ 65 ਲੱਖ ਰੁਪਈਆ ਉਹਨੇ ਦੇਣਦਾਰੀਆਂ ਦਾ ਕਿਹਾ ਸੀਗਾ। ਜਦੋਂ 22 ਦੇ ਵਿੱਚ ਉਹ ਭਰਦਾ ਵਿਧਾਨ ਸਭਾ ਦੇ ਵਾਸਤੇ ਤੇ 18 ਕਰੋੜ ਦੀ ਹੋ ਜਾਂਦੀ ਹੈ। ਮਤਲਬ ਕਿ ਕਿੰਨਾ ਉਹਦੇ ਵਿੱਚੋਂ ਬੈਨੀਫਿਟ ਜਿਹੜਾ ਉਹ ਹੋ ਗਿਆ, ਜਿਹੜਾ ਇਹ ਆਫੀਸ਼ੀਅਲੀ ਉਹ ਦੱਸ ਰਿਹਾ। ਕਿਉਂਕਿ ਜਿਹੜੇ 2 ਨੰਬਰ ਦਾ ਪੈਸਾ ਹੁੰਦਾ ਉਹ ਤਾਂ ਕੋਈ ਆਫੀਸ਼ੀਅਲੀ ਦੱਸਦਾ ਨਾ, ਉਹ ਤਾਂ ਅਨਆਫੀਸ਼ੀਅਲੀ ਸਾਰੇ ਦਾ ਸਾਰਾ ਹੁੰਦਾ। ਕਿੰਨੀ ਉਹਨੇ ਜਾਇਦਾਦ ਬਣਾਈ ਹੈ। ਪਰ ਜੇ ਤੁਸੀਂ ਭੋਆ ਦੇ ਹਲਕੇ ਦੇ ਵਿੱਚ ਪਠਾਨਕੋਟ ਦੇ ਏਰੀਏ ਦੇ ਵਿੱਚ ਕਿਸੇ ਨੂੰ ਪੁੱਛੋ, ਉਹ ਤੁਹਾਨੂੰ ਦੱਸ ਦੂਗਾ ਕਿ ਭੋਆ ਵਾਲਾ ਜਿਹੜਾ ਇਹ ਸਾਬਕਾ ਹੁਣ ਹੋ ਗਿਆ ਵਿਧਾਇਕ ਆ, ਉਹਨੇ ਕਿਵੇਂ ਅੰਨੀ ਪਾਈ ਹੋਈ ਸੀਗੀ ਉਸ ਏਰੀਏ 'ਚ। ਉਹਦੀ ਪਤਨੀ ਕ੍ਰਿਸ਼ਨਾ ਦੇ ਨਾਂ ਦੇ ਉੱਤੇ ਚੱਲਦਾ ਕ੍ਰਿਸ਼ਨਾ ਸਟੋਨ ਕ੍ਰਸ਼ਰ, ਉਹਦੇ ਕਈ ਕ੍ਰਸ਼ਰ, ਕਈ ਉਹਦੇ ਟਿੱਪਰ, ਟਰਾਲੀਆਂ, ਮਸ਼ੀਨਾਂ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਕੁਝ ਜ਼ਬਤ ਵੀ ਕੀਤੀਆਂ ਗਈਆਂ ਸੀ। ਜਦੋਂ ਪਰਚਾ ਦਰਜ ਹੋਇਆ, ਉਹਨੇ ਐਂਟੀਸਪੇਟਰੀ ਦੇ ਵਾਸਤੇ ਅਦਾਲਤ ਦੇ ਵਿੱਚ ਅਪਲਾਈ ਕੀਤਾ ਹੋਇਆ ਸੀ। ਅਜੇ ਐਂਟੀਸਪੇਟਰੀ ਉਹਨੂੰ ਨਹੀਂ ਸੀ ਮਿਲੀ, ਉਹਦੀ ਅੱਜ ਸੁਣਵਾਈ ਸੀ। ਪਰ ਉਦੋਂ ਪਹਿਲਾਂ ਕੱਲ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਜੋਗਿੰਦਰ ਪਾਲ ਪਿਛਲੀਆਂ ਚੋਣਾਂ ਦੇ ਵਿੱਚ ਉਦੋਂ ਵੀ ਵਾਹਵਾ ਚਰਚਾ ਦੇ ਵਿੱਚ ਆਇਆ ਸੀ ਜਦੋਂ ਉਹਨੇ ਇੱਕ ਪੜ੍ਹੇ ਲਿਖੇ ਗਰੀਬ ਨੌਜਵਾਨ ਨੂੰ ਇਸ ਕਰਕੇ ਥੱਪੜ ਮਾਰ ਦਿੱਤਾ ਸੀ ਕਿ ਉਸ ਨੌਜਵਾਨ ਨੇ ਇੰਨਾ ਪੁੱਛ ਲਿਆ ਸੀ ਵੀ ਵੋਟਾਂ ਮੰਗਣ ਆਏ ਹੋ ਵਿਧਾਇਕ ਜੀ, ਪਿਛਲੇ 5 ਸਾਲਾਂ 'ਚ ਸਾਡੇ ਹਲਕੇ ਦਾ ਤੁਸੀਂ ਕੀਤਾ ਕੀ ਆ, ਇਹ ਦੱਸ ਦਿਓ। ਸਿਰਫ ਇੰਨੀ ਗੱਲ ਪੁੱਛਣ ਦੇ ਉੱਤੇ ਉਹਨੂੰ ਚਪੇੜ ਕੱਢ ਮਾਰੀ ਸੀ। ਔਰ ਬਾਅਦ ਦੇ ਵਿੱਚ ਜਿਹੜੇ ਉਹਦੇ ਸਿਕਿਉਰਿਟੀ ਵਾਲੇ ਸੀ, ਉਹਨਾਂ ਨੂੰ ਨਾਲ ਲੈ ਕੇ ਬੁਰੇ ਤਰੀਕੇ ਨਾਲ ਉਸ ਮੁੰਡੇ ਨੂੰ ਕੁਟਵਾਇਆ ਸੀ। ਜੀ। ਅਗਨੀਪਥ ਦੀ ਗੱਲ ਕਰੀਏ ਪੰਨੂ ਸਾਹਿਬ, ਅਗਨੀਪਥ ਸਕੀਮ ਨੇ ਅਗਨੀਵੀਰ ਜਿਹੜੇ ਆ ਉਹਨਾਂ ਨੂੰ ਦੇਸ਼ ਦੇ ਵਿੱਚ ਰੇਲਾਂ ਨੂੰ ਹੀ ਅਗਨੀ ਲਾਉਣ ਨੂੰ ਮਜਬੂਰ ਕਰਤਾ। ਕੋ ਥਾਂ ਦੇ ਉੱਤੇ ਹਿੰਸਾ ਹੋ ਰਹੀ ਆ। 9 ਰਾਜਾਂ ਦੇ ਵਿੱਚ ਇਸ ਵੇਲੇ ਹਿੰਸਾ ਵੱਡੇ ਪੱਧਰ ਦੇ ਉੱਤੇ ਫੈਲੀ ਹੋਈ ਆ। ਬਿਹਾਰ ਤੋਂ ਸ਼ੁਰੂ ਹੋਈ, ਆਉਂਦਿਆਂ ਪੰਜਾਬ ਦੇ ਨਾਲ ਲੱਗਵੇਂ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਆਣ ਵੜੀ। ਹਰਿਆਣੇ ਦੇ ਪਲਵਲ, ਨਰਨੌਲ ਏਰੀਆ ਦੇ ਵਿੱਚ ਨਾ ਸਿਰਫ ਇੰਟਰਨੈਟ ਬੰਦ ਹੈ, ਬਲਕਿ ਮੋਬਾਇਲ ਫੋਨ ਵੀ ਬੰਦ ਕੀਤੇ ਗਏ ਆ ਕੱਲ ਦੇ, ਕਿਉਂਕਿ ਹਿੰਸਾ ਜ਼ਿਆਦਾ ਵੱਧ ਗਈ। ਪੰਜਾਬ ਦੇ ਵਿੱਚ ਵੀ ਰੋਸ ਮੁਜ਼ਾਹਰੇ ਹੋਏ, ਪਰ ਇਹ ਸੰਕੇਤਕ ਰਹੇ। ਕਿਸੇ ਜਗ੍ਹਾ ਦੇ ਉੱਤੇ ਕਿਸੇ ਕਿਸਮ ਦੀ ਕੋਈ ਹਿੰਸਾ ਸਾਹਮਣੇ ਨਹੀਂ ਆਈ। ਹਿੰਸਾ ਸਭ ਤੋਂ ਜ਼ਿਆਦਾ ਜਿਹੜੀ ਹੋ ਰਹੀ ਆ ਉਹ ਬਿਹਾਰ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀ ਆ। ਥਾਂ ਦੇ ਉੱਤੇ ਟ੍ਰੇਨਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਨੇ।
4 ਰੇਲ ਗੱਡੀਆਂ ਕੱਲ ਦੇ ਵਿੱਚ ਫੂਕੀਆਂ ਗਈਆਂ। ਬਿਹਾਰ ਤੇ ਯੂਪੀ ਦੇ ਰੇਲਵੇ ਸਟੇਸ਼ਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਭੰਨ ਤੋੜ ਕੀਤੀ ਗਈ ਆ। 300 ਤੋਂ ਵੱਧ ਟ੍ਰੇਨਾਂ ਜਿਹੜੀਆਂ ਉਹ ਅਫੈਕਟ ਹੋਈਆਂ ਨੇ ਇਹਨਾਂ ਪ੍ਰਦਰਸ਼ਨਾਂ ਦੀ ਵਜ੍ਹਾ ਕਰਕੇ। ਪ੍ਰਧਾਨ ਮੰਤਰੀ ਦਾ ਸੰਸਦੀ ਹਲਕਾ ਜਿਹੜਾ ਵਾਰਾਣਸੀ, ਉਹਦੇ ਵਿੱਚ ਵੀ ਸਰਕਾਰੀ ਬੱਸਾਂ ਤੇ ਜਾਇਦਾਦ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਗਿਆ। ਪਟਨੇ ਦੇ ਵਿੱਚ ਹਜੂਮ ਨੇ ਉਪ ਮੁੱਖ ਮੰਤਰੀ ਜਿਹੜੀ ਰੇਣੂ ਦੇਵੀ ਆ, ਉਹਦੇ ਘਰ ਨੂੰ ਨਿਸ਼ਾਨਾ ਬਣਾਇਆ। ਪਲਵਲ ਦੇ ਵਿੱਚ ਕੋਈ 1000 ਦੇ ਕਰੀਬ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਇਹ ਜਿਹੜੀ ਅੱਗ ਹੈ ਹੌਲੀ ਹੌਲੀ ਪੂਰੇ ਮੁਲਕ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਹੀ ਆ। ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਵੱਲੋਂ ਅਜੇ ਤੱਕ ਕਿਸੇ ਵੱਡੇ ਬੰਦੇ ਨੇ ਆ ਕੇ, ਵੱਡੇ ਨੇਤਾ ਨੇ ਆ ਕੇ, ਵੱਡੇ ਅਹੁਦੇਦਾਰ ਨੇ ਆ ਕੇ ਇਹਦੇ ਸੰਬੰਧੀ ਕੋਈ ਜਿਹੜਾ ਭਰੋਸਾ ਹੈ ਨੌਜਵਾਨਾਂ ਨੂੰ ਕਿਸੇ ਕਿਸਮ ਦਾ ਨਹੀਂ ਦਿੱਤਾ। ਹਾਂ, ਟਵਿੱਟਰ ਦੇ ਉੱਤੇ ਆ ਕੇ ਸਮਝਾਉਣ ਵਾਲੇ ਜਿਹੜੇ ਉਹ ਛੱਡ ਦਿੱਤੇ ਭਾਜਪਾ ਨੇ, ਔਰ ਉਸੇ ਤਰੀਕੇ ਦੇ ਨਾਲ ਸਮਝਾ ਰਹੇ ਆ ਜਿਵੇਂ ਕਿਸੇ ਵੇਲੇ ਉਹ ਇਹ ਬੈਨੀਫਿਟ ਸਮਝਾਉਂਦੇ ਸੀਗੇ ਕਿ ਨੋਟਬੰਦੀ ਦੇ ਕਿੰਨੇ ਕਿੰਨੇ ਫਾਇਦੇ ਆ, ਫਿਰ ਉਹ ਇਹ ਸਮਝਾਉਂਦੇ ਸੀ GST ਦੇ ਕਿੰਨੇ ਫਾਇਦੇ ਆ, ਫਿਰ ਉਹ ਇਹ ਸਮਝਾਉਂਦੇ ਸੀਗੇ ਕਿ ਕਿਸਾਨੀ ਜਿਹੜੇ ਕਾਨੂੰਨ ਲਿਆਂਦੇ ਗਏ ਉਹਨਾਂ ਦੇ ਕਿੰਨੇ ਫਾਇਦੇ ਆ, ਤੇ ਹੁਣ ਉਹ ਇਹ ਸਮਝਾ ਰਹੇ ਆ ਕਿ ਅਗਨੀਪਥ ਦੇ ਕਿੰਨੇ ਫਾਇਦੇ ਆ। ਚਾਹੇ ਨੋਟਬੰਦੀ ਸੀ, ਚਾਹੇ GST ਸੀ, ਚਾਹੇ ਕਿਸਾਨੀ ਬਿੱਲ ਸੀਗੇ, ਕਾਨੂੰਨ ਸੀਗੇ, ਚਾਹੇ ਹੁਣ ਇਹ ਅਗਨੀਪਥ ਹੈ, ਇਹ ਏਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਪੂਰੇ ਮੁਲਕ ਦੇ ਵਿੱਚ ਕਿਸੇ ਨੂੰ ਸਮਝ ਨਹੀਂ ਆ ਰਹੀਆਂ। ਪਰ ਇਹ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਇੱਕੋ ਗੱਲ ਕਹਿੰਦੇ ਆ ਕਿ ਇਹਨਾਂ ਦੇ ਫਾਇਦੇ ਬਹੁਤ ਨੇ, ਪਰ ਇਹ ਆਮ ਲੋਕਾਂ ਨੂੰ ਸਮਝ ਨਹੀਂ ਆ ਰਹੇ। ਪਤਾ ਨਹੀਂ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਆਮ ਲੋਕਾਂ ਨੂੰ ਸਮਝ ਨਹੀਂ ਜਿਹੜੀ ਉਹ ਪੈ ਰਹੀ। ਫੌਜ ਜਿਹੜੀ ਆ, ਇਹ ਫੌਜ ਦੇ ਵਿੱਚ ਜਾਣਾ ਬਹੁਤ ਸਾਰੇ ਲੋਕਾਂ ਦਾ ਸਿਰਫ ਆਪਣੀ ਲੋੜਾਂ ਦੇ ਵਾਸਤੇ ਤਨਖਾਹ ਇਕੱਠੀ ਕਰਨਾ ਨਹੀਂ ਹੁੰਦਾ, ਇਹ ਇੱਕ ਕਮਿਟਮੈਂਟ ਹੈ। ਇਸ ਕਮਿਟਮੈਂਟ ਨੂੰ ਸਰਕਾਰ ਸਮਝ ਨਹੀਂ ਪਾ ਰਹੀ ਕਿ ਇਹ ਕਿਹੋ ਜਿਹੀ ਆ, ਔਰ ਇਹ ਕਿਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਫੌਜ ਦੇ ਵਿੱਚ ਜਾ ਕੇ ਹਿੱਕ ਢਾ ਕੇ ਮੁਲਕ ਦੇ ਵਾਸਤੇ ਲੜਦੇ ਨੇ। ਜੇ ਉਹਨਾਂ ਦੇ ਨਾਲ ਮਜ਼ਾਕ ਨਹੀਂ ਕੀਤਾ ਜਾ ਰਿਹਾ ਤੇ ਹੋਰ ਕੀ ਹੈ ਜੀ। ਜੀ ਬਿਲਕੁਲ ਜੀ। ਅਗਲੇ ਮਸਲੇ ਦੀ ਗੱਲ ਕਰੀਏ ਪੰਨੂ ਸਾਹਿਬ, ਫੌਜ ਦੀ ਭਰਤੀ ਲਈ ਪੰਜਾਬੀ ਨੌਜਵਾਨਾਂ ਦਾ ਰਾਹ ਬੰਦ ਹੋਊਗਾ ਜੀ। ਦੇਖੋ, ਜਿਹੜੇ ਫੌਜ ਤੇ ਜਿਹੜੀ ਜਿਹੜਾ ਪੰਜਾਬ ਹੈ, ਇਹ ਦੋ ਚੀਜ਼ਾਂ ਆਪਸ ਦੇ ਵਿੱਚ ਬਹੁਤ ਰਲਗੱਡ ਨੇ। ਔਰ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਵਸਨੀਕ ਨੇ ਪੰਜਾਬੀ ਜਾਂ ਸਿੱਖ ਭਾਈਚਾਰਾ, ਉਹ ਬਹੁਤ ਵੱਡੇ ਗਿਣਤੀ ਦੇ ਵਿੱਚ ਫੌਜ ਦੇ ਵਿੱਚ ਜਾਂਦਾ। ਪੰਜਾਬ ਦੇ ਵਿੱਚੋਂ ਤੁਸੀਂ ਸਿੱਖਾਂ ਦੇ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਗਿਣ ਸਕਦੇ ਹੋ ਜਿਹੜੇ ਬਹੁਤ ਉੱਚ ਅਹੁਦਿਆਂ ਤੱਕ ਪਹੁੰਚੇ ਫੌਜ ਦੇ ਵਿੱਚ, ਔਰ 3-3 ਪੀੜ੍ਹੀਆਂ, 4-4 ਪੀੜ੍ਹੀਆਂ ਉਹਨਾਂ ਦੀਆਂ ਫੌਜ ਦੇ ਵਿੱਚ ਲਗਾਤਾਰ ਜਾ ਰਹੀਆਂ ਨੇ। ਉਹਨਾਂ ਦੇ ਵਿੱਚ ਪ੍ਰਾਊਡ ਸਮਝਿਆ ਜਾਂਦਾ ਫੌਜ ਦੇ ਵਿੱਚ ਜਾਣਾ। ਪਰ ਕੀ ਇਹ ਹੌਲੀ ਹੌਲੀ ਜਿਹੜਾ ਪੰਜਾਬੀ ਭਾਈਚਾਰਾ ਹੈ ਉਹਦਾ ਫੌਜ ਤੋਂ ਮੋਹ ਭੰਗ ਹੁੰਦਾ ਤੁਰਿਆ ਜਾ ਰਿਹਾ? ਜੇ ਆਪਾਂ ਐਜੀਟੇਸ਼ਨਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਉਨੀਆਂ ਐਜੀਟੇਸ਼ਨਾਂ ਹੋ ਹੀ ਨਹੀਂ ਰਹੀਆਂ ਜਿੰਨੇ ਫੌਜੀ ਪੰਜਾਬ ਦੇ ਵਿੱਚ ਭਰਤੀ ਹੁੰਦੇ ਆ। ਕੀ ਜਿਹੜਾ ਨੌਜਵਾਨ ਵਰਗ ਹੈ ਉਹਨੇ ਇਹ ਤੋਂ ਮੂੰਹ ਮੋੜ ਲਿਆ ਕਿ ਉਹਨੇ ਫੌਜ ਦੇ ਵਿੱਚ ਨਹੀਂ ਜਾਣਾ? ਉਹਦੇ ਕਈ ਕਾਰਨ ਨੇ। ਇਹਦੇ ਜਿਹੜੇ ਮੇਨ ਕਾਰਨਾਂ ਦੇ ਵਿੱਚੋਂ ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਨੂੰ ਰੁਝਾਨ ਸਭ ਤੋਂ ਵੱਡਾ ਇਹ ਕਾਰਨ ਹੈ। ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਰਗ ਵਿਦੇਸ਼ਾਂ ਦੇ ਵਿੱਚ ਚਲੇ ਗਿਆ, ਜਾ ਰਿਹਾ, ਜਾਣਾ ਚਾਹੁੰਦਾ। ਪਰ ਇੱਕ ਬਹੁਤ ਵੱਡਾ ਵਰਗ ਉਹ ਵੀ ਹੈਗਾ ਜਿਨ੍ਹਾਂ ਕੋਲੇ ਨਾ ਜ਼ਮੀਨ ਹੈ ਨਾ ਪੈਸਾ ਹੈ, ਉਹ ਬਾਹਰ ਨਹੀਂ ਜਾ ਸਕਦੇ। ਉਹਨਾਂ ਦੇ ਵਾਸਤੇ ਅੱਜ ਵੀ ਫੌਜ ਜਿਹੜੀ ਆ ਉਹ ਇੱਕ ਬਹੁਤ ਵੱਡਾ ਜ਼ਰੀਆ ਹੈ। ਇਹਦੇ ਵਿੱਚ SC ਭਾਈਚਾਰਾ ਆਪਾਂ ਗਿਣ ਸਕਦੇ, ਕਿਉਂਕਿ ਉਹਦੇ ਵਿੱਚ ਸਿੱਖ ਵੀ ਜਿਹੜੇ ਉਹ ਆਉਂਦੇ ਨੇ ਵੱਡੀ ਗਿਣਤੀ ਦੇ ਵਿੱਚ। ਉਹ ਹੈ ਜਿਹੜਾ ਇੱਧਰ ਜਾਣਾ ਚਾਹੁੰਦਾ, ਪਰ ਇਸ ਮਸਲੇ ਦੇ ਉੱਤੇ ਜਾਂ ਤਾਂ ਉਹਨੂੰ ਸਮਝ ਨਹੀਂ ਪੈ ਰਹੀ ਕਿ ਕੀ ਹੋ ਗਿਆ, ਉਹ ਚੁੱਪਚਾਪ ਜਿਹੜਾ ਉਹ ਬੈਠਾ। ਦੂਜਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਨਸ਼ਾ। ਨਸ਼ਾ ਜਿਹੜਾ ਏਡੇ ਵੱਡੇ ਪੱਧਰ ਦੇ ਉੱਤੇ ਪੰਜਾਬ 'ਚ ਫੈਲ ਗਿਆ ਕਿ ਉਹਨੇ ਸਾਡੀ ਇੱਕ ਪੀੜ੍ਹੀ ਖਾ ਲਈ, ਇੱਕ ਪੀੜ੍ਹੀ ਖਤਮ ਹੋ ਗਈ, ਇੱਕ ਪੀੜ੍ਹੀ ਬਾਹਰਲੇ ਮੁਲਕਾਂ ਨੂੰ ਚਲੇਗੀ। ਜਿੰਨੇ ਇੱਥੇ ਬਚਦੇ ਆ ਉਹਨਾਂ ਦੇ ਕੀ ਹਾਲਾਤ ਨਸ਼ੇ ਨੇ ਕੀਤੇ ਹੋਏ ਆ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ ਗਏ। ਕੋਈ ਵੇਲਾ ਸੀ ਕਿ ਪੰਜਾਬ ਦੇ ਵਿੱਚ ਦਰਸ਼ਨੀ ਜਵਾਨ ਲੱਭਦੇ ਹੁੰਦੇ ਸੀਗੇ, 6 ਫੁੱਟ 5'10", 5'11", ਤੁਹਾਨੂੰ ਇੰਨੀ ਹਾਈਟ ਵਾਲੇ ਦੀਂਦੇ ਸੀਗੇ।
ਔਰ ਦਗ-ਦਗ ਕਰਦੇ ਚਿਹਰੇ, ਅੱਜ ਤੁਹਾਨੂੰ ਉਹ ਨਹੀਂ ਦਿਸਦੇ ਕਿਸੇ ਵੀ ਜਗ੍ਹਾ ਦੇ ਉੱਤੇ, ਕਿਉਂਕਿ ਨਸ਼ਾ ਚਰੂੰਡ ਗਿਆ ਉਹਨਾਂ ਨੂੰ। ਛੋਟੀ-ਛੋਟੀ ਹਾਈਟ, ਮਰੂਏ ਜਿਹੇ ਸਰੀਰ, ਹਾਂ ਉਹ ਵੱਖਰੀ ਗੱਲ ਆ ਵੀ ਬਾਹਾਂ ਚੌੜੀਆਂ ਕਰਕੇ ਜ਼ਰੂਰ ਤੁਰਦੇ ਨਜ਼ਰ ਆਉਂਦੇ, ਹੈ ਕੀ ਸਰੀਰ 'ਚ ਕੱਖ ਵੀ ਨਹੀਂ। ਜੀ ਉਹ ਨੌਜਵਾਨ ਤੁਹਾਨੂੰ ਦਿਖਦੇ ਆ। ਜੇ ਤੁਸੀਂ ਕਿਸੇ ਵੇਲੇ ਤੜਕਸਾਰ ਕਈ ਵਾਰੀ ਦਿੱਲੀ ਜਾਈਏ ਤੇ ਹਰਿਆਣੇ ਦੇ ਵਿੱਚੋਂ ਦੀ ਲੰਘੀਏ, ਜੇ ਤੁਸੀਂ ਮੇਨ ਰੂਟ ਨਹੀਂ ਲੈਂਦੇ, ਸਾਈਡਾਂ ਤੋਂ ਜਾਂਦੇ ਹੋ, ਤੇ ਉਹਨਾਂ ਸੜਕਾਂ ਦੇ ਉੱਤੇ ਤੁਹਾਨੂੰ ਨੌਜਵਾਨ ਮੁੰਡੇ ਕੁੜੀਆਂ ਤੜਕਸਾਰ ਸੜਕਾਂ ਦੇ ਉੱਤੇ ਭੱਜਦੇ ਨਜ਼ਰ ਆਉਂਦੇ ਆ। ਗਰਾਊਂਡਾਂ ਨੇ, ਸਟੇਡੀਅਮ ਨੇ, ਉੱਥੇ ਤੁਹਾਨੂੰ ਐਕਸਰਸਾਈਜ਼ ਕਰਦੇ ਨਜ਼ਰ ਆਉਂਦੇ ਆ। ਨਾ ਸਾਡੇ ਪੰਜਾਬ 'ਚ ਗਰਾਊਂਡ ਰਹੀਆਂ, ਨਾ ਐਕਸਰਸਾਈਜ਼ ਦੇ ਵਾਸਤੇ ਕੁਝ ਥਾਂ ਰਹੇ। ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਜਿਮ ਨਜ਼ਰ ਆਉਂਦੇ ਨੇ ਜਿਹੜੇ ਖੁੱਲ ਗਏ ਨੇ, ਪਰ ਉਹ ਮੈਨੂੰ ਕਈ ਵਾਰੀ ਇਉਂ ਲੱਗਦਾ ਹੁੰਦਾ ਕਿ ਉਹ ਸਟੇਟਸ ਸਿੰਬਲ ਦੇ ਰੂਪ ਦੇ ਵਿੱਚ ਲੋਕ ਉਹਨਾਂ ਨੂੰ ਵਰਤਣ ਲੱਗ ਗਏ ਕਿ ਮੈਂ ਫਲਾਣੇ ਜਿਮ ਦੇ ਵਿੱਚ ਜਾਣਾ, ਉਹਦੇ 'ਚ ਇੱਕ ਬੋਟਲ ਜਿਹੜੀ ਹੈ ਤੁਹਾਡੇ ਕੋਲ ਨੇਮ ਬ੍ਰਾਂਡ ਦੀ ਚਾਹੀਦੀ ਆ, ਝੋਲਾ ਚਾਹੀਦਾ ਨੇਮ ਬ੍ਰਾਂਡ ਦਾ। ਫਿਰ ਉੱਥੇ ਜਾ ਕੇ ਤੁਸੀਂ ਥੋੜਾ ਚਿਰ ਜਿਹੜੀ ਹੈ ਜੀ ਇੱਧਰ ਉੱਧਰ ਮਸ਼ੀਨਾਂ ਦੇ ਉੱਤੇ ਟਾਈਮ ਪਾਸ ਕੀਤਾ ਤੇ ਜਿਹੜੇ ਆ ਗਏ, ਜਿਹੜੀ ਚੀਜ਼, ਜਿਹੜੀਆਂ ਖੁਰਾਕਾਂ ਤੇ ਜਿਹੜੀ ਐਕਸਰਸਾਈਜ਼ ਦਿਸਦੀ ਹੁੰਦੀ ਸੀ ਸੜਕਾਂ ਦੇ ਉੱਤੋਂ, ਉਹ ਨਹੀਂ ਕਿਤੇ ਦਿਸ ਰਹੀ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਰੈਜੀਮੈਂਟਸ ਨੇ ਉਹਦੇ ਉੱਤੇ ਬਹੁਤ ਵੱਡਾ ਇਹਦਾ ਅਸਰ ਪਊਗਾ, ਜਿਹੜੀ ਇਹ ਅਗਨੀਪਥ ਦਾ, ਕਿਉਂਕਿ ਰੈਜੀਮੈਂਟਸ ਦੇ ਵਿੱਚੋਂ ਇਹ ਲਗਭਗ ਮੰਨਫੀ ਹੋ ਜਾਣਗੇ। ਜਿਵੇਂ ਸਿੱਖ ਰੈਜੀਮੈਂਟ ਹੈ, ਪੰਜਾਬ ਰੈਜੀਮੈਂਟਸ ਹੈ, ਔਰ ਜਿਹੜੀ ਇੱਕ ਜਿਹੜੀ ਚੱਲਦੀ ਹੈ ਇਨਫੈਂਟਰੀ, ਉਹਦੇ ਵਿੱਚ ਹੈ। ਹੁਣ ਉਹਦੇ 'ਚ ਦਿਸਣੇ ਨਹੀਂਗੇ। ਜੇ ਆਪਾਂ ਦੇਖੀਏ ਤਾਂ ਪੰਜਾਬ ਭਾਰਤੀ ਫੌਜ ਦੇ ਵਿੱਚ ਅਫਸਰਾਂ ਤੋਂ ਬਿਨਾਂ ਪੰਜਾਬ ਦੇ 90,290 ਸੈਨਿਕ ਨੇ, ਫੌਜੀ ਨੇ, ਔਰ ਇਹ ਪੰਜਾਬ ਦੇਸ਼ ਭਰ ਦੇ ਵਿੱਚੋਂ ਦੂਜੇ ਨੰਬਰ ਦੇ ਉੱਤੇ ਆ। ਪਹਿਲੇ ਨੰਬਰ ਦੇ ਉੱਤੇ ਉੱਤਰ ਪ੍ਰਦੇਸ਼ ਆ ਫੌਜੀਆਂ ਵਾਲੇ ਮਾਮਲੇ, ਜਿੱਥੋਂ 1,62,000 ਫੌਜੀ ਫੌਜ ਦੇ ਵਿੱਚ ਨੇ। ਦੂਜੇ ਸੂਬਿਆਂ 'ਚ ਦੇਖੀਏ ਤਾਂ ਹਰਿਆਣੇ ਦੇ 65,910 ਨੇ, ਬਿਹਾਰ ਦੇ 73,400 ਨੇ, ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਦੇ ਦੌਰਾਨ 28,306 ਫੌਜੀਆਂ ਨੇ ਭਰਤੀ ਦੇ ਵਿੱਚ ਜਿਹੜਾ ਦੀ ਭਰਤੀ ਹੋਏ। ਔਰ ਜੇ ਔਸਤ ਵੇਖੀਏ ਤਾਂ ਸਾਲਾਨਾ 5661 ਜਿਹੜੀ ਉਹ ਬਣਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਗਨੀਪਥ ਦੀ ਵਜ੍ਹਾ ਕਰਕੇ ਵੀ ਤੇ ਉਂਝ ਵੀ ਪੰਜਾਬੀ ਜਿਹੜੇ ਨੇ ਉਹ ਹੁਣ ਫੌਜ ਦੇ ਵਿੱਚ ਤੁਹਾਨੂੰ ਘੱਟ ਨਜ਼ਰ ਆਉਣਗੇ। ਹਰਿਆਣਾ ਹੋ ਗਿਆ, ਬਿਹਾਰ ਹੋ ਗਿਆ, ਇਹ ਅੱਗੇ ਲੰਘ ਜਾਣਗੇ ਅਗਲੇ ਕੁਝ ਸਾਲਾਂ ਦੇ ਦੌਰਾਨ ਫੌਜ ਵਾਲੇ ਮਾਮਲੇ ਦੇ ਵਿੱਚ। ਤੇ ਜਿਹੜੀਆਂ ਰੈਜੀਮੈਂਟਸ ਨੇ ਇਹਨਾਂ ਦੇ ਉੱਤੇ ਸਿੱਧਮ ਸਿੱਧਾ ਇਹਦਾ ਅਸਰ ਤੁਹਾਨੂੰ ਵੇਖਣ ਨੂੰ ਮਿਲੂਗਾ। ਜੀ, ਤੁਹਾਨੂੰ ਸਾਹਿਬ ਅਗਲੀ ਖਬਰ ਦੀ ਗੱਲ ਕਰੀਏ ਲਾਰੈਂਸ ਬਿਸ਼ਨੋਈ ਤੋਂ ਕੀਤੀ ਜਾ ਰਹੀ ਲਗਾਤਾਰ ਪੁੱਛਗਿੱਛ ਦੀ। ਪੰਜਾਬ ਪੁਲਿਸ ਦੀ ਟੀਮ ਵੱਲੋਂ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ ਤਾਂ ਕੀਤੀ ਜਾ ਰਹੀ ਹੈ, ਪਰ ਤੁਹਾਨੂੰ ਸਾਹਿਬ ਕੁਛ ਨਿਕਲ ਕੇ ਵੀ ਆ ਰਿਹਾ ਇਸੇ ਮਾਮਲੇ 'ਚ? ਨਿਕਲ ਕੇ ਅਜੇ ਤਾਂ ਦੇਖੋ 7 ਦਿਨ ਦਾ ਰਿਮਾਂਡ ਹੈ। ਜਿੱਦਣ ਇਹਨੂੰ ਪੇਸ਼ ਕੀਤਾ ਅਦਾਲਤ ਦੇ ਵਿੱਚ ਬਹੁਤਾ ਕੁਝ ਤਾਂ ਉਦੋਂ ਨਿਕਲ ਕੇ ਸਾਹਮਣੇ ਆਉਣਾ। ਪੁਲਿਸ ਜਿਹੜੀ ਆ ਉਹ ਅਦਾਲਤ ਨੂੰ ਕੀ ਦੱਸਦੀ ਆ ਉਸ ਦਿਨ, ਇਹ ਬੜਾ ਅਹਿਮ ਰਹੂਗਾ, ਕਿਉਂਕਿ ਪੁਲਿਸ ਨੇ ਕੋਸ਼ਿਸ਼ ਕਰਨੀ ਆ ਉਹਦਾ ਅੱਗੋਂ ਹੋਰ ਰਿਮਾਂਡ ਲੈਣ ਦੀ, ਤੇ ਉਦੋਂ ਹੀ ਪਤਾ ਲੱਗੂਗਾ ਕਿ ਅਦਾਲਤ ਕਿੰਨਾ ਰਿਮਾਂਡ ਦਿੰਦੀ ਆ। ਅਦਾਲਤ ਇਹ ਜ਼ਰੂਰ ਦੇਖਦੀ ਹੁੰਦੀ ਆ ਕਿ ਪਿਛਲੀ ਪੁੱਛਗਿੱਛ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਟੀਮ ਹੈ ਉਹਨੇ ਕੀ ਕਢਵਾਇਆ। ਇਹਦੇ ਅਜੇ ਇਹ ਕਿਹਾ ਜਾ ਰਿਹਾ ਕਿ ਬਹੁਤਾ ਹੱਥ ਪੱਲਾ ਨਹੀਂ ਉਹ ਫੜਾਉਂਦਾ, ਬਹੁਤ ਸ਼ਾਤਰ ਟਾਈਪ ਦਾ ਹੈ। ਇੱਕ ਦਿਨ ਉਹ ਸਾਰਾ ਕੁਝ ਮੰਨ ਜਾਂਦਾ, ਦੂਜੇ ਦਿਨ ਉਹ ਸਾਰਾ ਕੁਝ ਡਿਨਾਈ ਕਰ ਦਿੰਦਾ। ਉਹਦੇ ਇਨਫੋਰਮੇਸ਼ਨ ਦੇ ਉੱਤੇ ਇੱਕ ਵਿਅਕਤੀ ਜਿਹੜਾ ਉਹਨੂੰ ਬਿਹਾਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਇਹ ਜਿਹੜਾ ਵਿਅਕਤੀ ਆ ਇਹ ਵੀ ਗੈਂਗਸਟਰ ਦੱਸਿਆ ਗਿਆ, ਗੋਪਾਲਗੰਜ ਤੋਂ ਮੁਹੰਮਦ ਰਾਜਾ, ਜਿਹਨੂੰ ਗ੍ਰਿਫਤਾਰ ਕਰਕੇ ਇੱਥੇ ਪੰਜਾਬ 'ਚ ਲਿਆਂਦਾ ਗਿਆ, ਔਰ ਇਹਦੇ ਸਾਹਮਣੇ ਬਿਠਾ ਕੇ ਉਹਦੇ ਤੋਂ ਪੁੱਛਗਿੱਛ ਕੀਤੀ ਜਾਊਗੀ। ਉਹ ਇਹ ਗੱਲ ਮੰਨਿਆ ਕਿ ਗੋਲਡੀ ਬਰਾੜ ਜਿਹੜਾ ਕੈਨੇਡਾ ਬੈਠਾ ਤੇ ਦੁਬਈ ਦੇ ਵਿੱਚ ਬੈਠਾ ਬਿਕਰਮ ਬਰਾੜ, ਉਹਨਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਉਹ ਨਾਲ ਦੀ ਨਾਲ ਇਹ ਵੀ ਕਹਿੰਦਾ ਕਿ ਉੱਥੇ ਜੇਲ੍ਹ ਦੇ ਵਿੱਚ ਤਲਾਸ਼ੀ ਆ ਗਈ ਸੀ ਤੇ ਮੇਰਾ ਫੋਨ ਫੜਿਆ ਗਿਆ, ਤੇ ਫੋਨ ਫੜੇ ਜਾਣ ਕਰਕੇ ਮੈਂ ਫਿਰ ਸੰਪਰਕ 'ਚ ਨਹੀਂ ਰਿਹਾ ਅਖੀਰਲੇ ਦਿਨਾਂ 'ਚ, ਇਸ ਕਰਕੇ ਮੈਂ ਹੁਕਮ ਨਹੀਂ ਦਿੱਤਾ ਇਹਨੂੰ ਮਾਰਨ ਦਾ, ਸਿੱਧੂ ਮੂਸੇ ਵਾਲੇ ਨੂੰ। ਉਹ ਇਸ ਤਰੀਕੇ ਨਾਲ ਜਿਹੜਾ ਜੀ ਉਹ ਬਚਦਾ। ਕਦੋਂ ਫੋਨ ਫੜਿਆ ਗਿਆ, ਕਦੋਂ ਤਲਾਸ਼ੀ ਆਈ ਸੀ, ਇਹ ਕੁਝ ਨਹੀਂ ਜਿਹੜਾ ਉਹ ਪਤਾ। ਉਹ ਬਚਣ ਦੇ ਯਤਨਾਂ ਦੇ ਵਿੱਚ ਹੈ। ਅੱਜ ਉਹਦੇ ਵਕੀਲ ਨੇ ਇਹ ਗੱਲ ਕਹੀ ਆ ਕਿ ਉਹਦੇ ਨਾਲ ਕੁੱਟਮਾਰ ਬੜੀ ਹੋ ਰਹੀ ਆ, ਇਸ ਕਰਕੇ ਉਹ ਅਦਾਲਤ ਦੇ ਵਿੱਚ ਮੂਵ ਕਰੂਗਾ ਕਿ ਉਹਦੇ ਵਕੀਲ ਨੂੰ ਮਿਲਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਤਾਂ ਉਹ ਵਕੀਲ ਜਿਹੜਾ ਜੀ ਉਹ ਨਵਾਂ ਪੰਗਾ ਪਾਉਣ ਜਾ ਰਿਹਾ ਹੁਣ। ਇਹ ਅੱਗੋਂ ਕਿਉਂਕਿ ਅੱਜ ਚੌਥਾ ਦਿਨ ਹੈ, ਜਦੋਂ ਸ਼ੁਰੂ ਹੋਇਆ ਬੇਸ਼ੱਕ ਚੌਥਾ ਦਿਨ, ਔਰ 7 ਦਿਨ ਦਾ ਰਿਮਾਂਡ ਹੈ। ਅਗਲੇ 2 ਦਿਨ ਬਹੁਤ ਅਹਿਮ ਰਹਿਣਗੇ।
ਕਿ ਕੀ ਕੁਝ ਕਢਵਾ ਸਕਦੀ ਆ SIT ਇਹਦੇ ਤੋਂ, ਜੀ ਔਰ ਅੱਗੋਂ ਇਹ ਸਾਰੀ ਜਾਂਚ ਉਸ ਚੀਜ਼ ਦੇ ਉੱਤੇ ਨਿਰਭਰ ਕਰੂਗੀ। ਜੋ ਮੈਂ ਕਿਹਾ ਕਿ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ, ਉਦੋਂ ਅਦਾਲਤ ਦੇ ਵਿੱਚ ਇਹ ਜਿਹੜੀ ਟੀਮ ਹੈ ਉਹ ਕੀ ਲੈ ਕੇ ਜਾਂਦੀ ਹੈ। ਜੇ ਤਾਂ ਆਹ ਹੀ ਅਪਲੀਆਂ ਟਪਲੀਆਂ ਨੇ ਉਹਦੀਆਂ, ਫਿਰ ਤਾਂ ਅੱਗੋਂ ਵੀ ਰਿਮਾਂਡ ਮਿਲਣਾ ਨੀਗਾ। ਹਾਂ, ਜਿਹੜੇ ਹਥਿਆਰਾਂ ਦੀ ਗੱਲ ਕਹੀ ਜਾ ਰਹੀ ਹੈ ਕਿ ਹਥਿਆਰ ਦੱਬੇ ਆ ਜੀ ਪੰਜਾਬ ਹਰਿਆਣਾ ਸਰਹੱਦ ਦੇ ਉੱਤੇ ਕਿਤੇ, ਸ਼ਾਇਦ ਉਸ ਪਾਸੇ ਵੱਲ ਨੂੰ ਇਸ ਕਰਕੇ ਅਜੇ ਸਿੱਟ ਨਹੀਂ ਜਾ ਰਹੀ ਜਿਹੜੀ ਆ ਜਾਂ ਐਂਟੀ ਜਿਹੜੀ ਗੈਂਗਸਟਰ ਫੋਰਸ ਆ, ਉਹ ਇਸ ਕਰਕੇ ਨਹੀਂ ਉਧਰ ਨੂੰ ਜਾ ਰਹੀ ਕਿ ਉਹ ਇਹ ਜਿੱਦਣ ਇਹਨੂੰ ਪੇਸ਼ ਕਰਨਾ ਉਦਣ ਇਹ ਲਾਊਗੀ ਕਿ ਜੀ ਇਹਨੇ ਮੰਨਿਆ ਕਿ ਉਹ ਸਰਹੱਦ ਦੇ ਉੱਤੇ ਨੱਪੇ ਆ ਤੇ ਉਹ ਹਥਿਆਰ ਅਸੀਂ ਅਜੇ ਬਰਾਮਦ ਕਰਨੇ ਆ, ਉਹਦੇ ਕਰਕੇ ਅੱਗੋਂ ਇਹਨਾਂ ਨੂੰ ਫੇਰ ਰਿਮਾਂਡ ਮਿਲ ਸਕਦਾ। ਉਂਝ ਇਹਦੇ ਉੱਤੇ 17 ਕੇਸ ਦਰਜ ਨੇ ਪੰਜਾਬ ਦੇ ਵਿੱਚ, ਇਹਦੇ ਚ ਬਹੁਤੇ ਕਤਲਾਂ ਤੇ ਫਰੌਤੀ ਦੇ ਆ। ਉਹਨੇ ਇਹ ਗੱਲ ਤਾਂ ਮੰਨ ਲਈ ਹੈ ਕਿ ਕਲਾਕਾਰਾਂ ਤੋਂ ਫਰੌਤੀ ਲੈਂਦਾ ਰਿਹਾ, ਕਿਹੜੇ ਕਿਹੜੇ ਕਲਾਕਾਰਾਂ ਤੋਂ ਕਿੰਨੇ ਕਿੰਨੇ ਪੈਸੇ ਲਏ ਆ, ਇਹਦਾ ਖੁਲਾਸਾ ਵੀ ਉਸ ਦਿਨ ਅਦਾਲਤ ਦੇ ਵਿੱਚ ਸਿੱਟ ਕਰ ਸਕਦੀ ਹੈ। ਬਹੁਤ ਸਾਰੇ ਕਲਾਕਾਰ ਨੇ, ਮੈਕਸਿਮਮ ਨੇ ਜਿਹੜੇ ਦੱਸਦੇ ਨਹੀਂ, ਦਿੰਦੇ ਇਹਨਾਂ ਨੂੰ ਪੈਸੇ ਰਹੇ ਆ ਸਾਰੇ। ਜੀ ਸੰਗਰੂਰ ਲੋਕ ਸਭਾ ਦੀ ਗੱਲ ਕਰ ਲਈਏ, ਪੰਨੂ ਸਾਹਿਬ ਜਾਂਦੇ ਜਾਂਦੇ, ਰਵਾਇਤੀ ਪਾਰਟੀਆਂ ਮੁੱਦਾਹੀਨ ਹੋ ਗਈਆਂ ਨੇ ਜੀ। ਦੇਖੋ, ਜੇ ਤੁਸੀਂ ਪੋਸਟਰਾਂ ਤੋਂ ਦੇਖੋ ਤਾਂ ਮੁੱਦਿਆਂ ਤੋਂ ਦੇਖੋ ਤਾਂ ਹੈ ਹੀ ਕੱਖ ਨਹੀਂ ਗਾ ਜੀ, ਅੱਲੇ ਪੱਲੇ। ਜੇ BJP ਦੀ ਗੱਲ ਕਰੀਏ ਤਾਂ ਕੇਵਲ ਢਿੱਲੋਂ ਹੋਰੀ ਮੋਦੀ ਸਰਕਾਰ ਦੇ ਗੋਗੇ ਗਾਉਂਦੇ ਨਜ਼ਰ ਆਉਂਦੇ ਆ। ਉਹੀ ਕੇਵਲ ਢਿੱਲੋਂ ਜਿਹੜੇ ਪਹਿਲਾਂ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਰਕਾਰ ਨੂੰ ਭੰਡਦੇ ਸੀ, ਪਰ ਕਾਗਜ਼ ਦਾਖਲ ਕਰਨ ਤੋਂ 2 ਦਿਨ ਪਹਿਲਾਂ ਉਹ ਆ ਗਏ ਭਾਰਤੀ ਜਨਤਾ ਪਾਰਟੀ ਦੇ ਵਿੱਚ, ਉਹਦੇ ਉਮੀਦਵਾਰ ਬਣਾ ਦਿੱਤੇ ਗਏ। ਪੰਜਾਬ ਭਾਜਪਾ ਦੇ ਆਗੂ ਕੇਵਲ ਢਿੱਲੋਂ ਨਾਲ ਨਹੀਂ ਤੁਰ ਰਹੇ। ਸਿਰਫ ਉਹਨਾਂ ਨੇ ਜਿਹੜਾ ਗਲ ਚ ਪਾਇਆ ਹੋਇਆ ਮਫਲਰ ਹੁੰਦਾ, ਗਮਛਾ ਵੀ ਜਿਹਨੂੰ ਕਹਿ ਦਿੰਦੇ ਆ ਹਿੰਦੀ ਚ, ਉਹ ਬਦਲਿਆ। ਪਹਿਲਾਂ ਉਹ ਪੰਜੇ ਵਾਲਾ ਸੀਗਾ, ਹੁਣ ਉਹ ਕਮਲ ਵਾਲਾ। ਹੋਰ ਬਹੁਤਾ ਕੁਝ ਨਹੀਂ ਬਦਲਿਆ। ਉਹਨਾਂ ਦੇ ਨਾਲ ਤੁਰੇ ਫਿਰਦੇ ਲੋਕ ਉਹੀ ਨੇ ਜਿਹੜੇ ਕਾਂਗਰਸ ਦੇ ਵਿੱਚ ਕਿਸੇ ਵੇਲੇ ਫਿਰਦੇ ਹੁੰਦੇ ਸੀਗੇ। ਕਾਂਗਰਸ ਦੀਆਂ ਵੋਟਾਂ ਕਿੰਨੀਆਂ ਕੁ ਉਹ ਲਿਜਾਂਦੇ ਆ, ਇਹਦੇ ਉੱਤੇ ਨਿਰਭਰ ਆ। ਅਜੇ ਕਹਿੰਦੇ ਆ ਕਿ ਢੀਂਡਸਾ ਪਰਿਵਾਰ ਬਣਾ ਰਿਹਾ ਸਾਰੀ ਪਲੈਨਿੰਗ ਕਿ ਉਹਨੇ ਕਿਵੇਂ ਕਿਵੇਂ ਕੇਵਲ ਢਿੱਲੋਂ ਦੇ ਨਾਲ ਤੁਰਨਾ। 21 ਤਰੀਕ ਸ਼ਾਮ ਤੱਕ ਇਹ ਜਿਹੜਾ ਚੋਣ ਪ੍ਰਚਾਰ ਹੋਣਾ। ਜਦੋਂ ਆਪਾਂ ਅੱਜ ਗੱਲ ਕਰ ਰਹੇ ਹਾਂ ਤੇ 18 ਤਰੀਕ ਹੋ ਗਈ ਹੈ, 19, 20, 21 3 ਦਿਨ ਦਾ ਜਿਹੜਾ ਜੀ ਉਹ ਸਮਾਂ ਰਹਿ ਗਿਆ। ਢੀਂਡਸਾ ਪਰਿਵਾਰ ਦੀਆਂ ਕੁਝ ਵੋਟਾਂ ਜ਼ਰੂਰ ਹੈਗੀਆਂ ਨੇ, ਉਹ ਕਿਹਨੂੰ ਪਾਉਂਦੇ ਆ ਇਹ ਅਜੇ ਵੇਖਣ ਵਾਲਾ ਹੋਊਗਾ। ਅਕਾਲੀ ਦਲ ਬਾਦਲ ਜਿਹੜਾ ਹਾਸ਼ੀਏ ਦੇ ਉੱਤੇ ਚਲੇ ਗਿਆ ਸਿਆਸਤ ਦੇ ਰੂਪ ਦੇ ਵਿੱਚ, ਲਗਭਗ ਉਹਨੂੰ ਪੰਜਾਬ ਚੋਂ ਸਿਆਸੀ ਤੌਰ ਦੇ ਉੱਤੇ ਲਾਂਭੇ ਕਰ ਦਿੱਤਾ ਗਿਆ। ਹੁਣ ਉਹਦਾ ਅੱਗੋਂ ਉੱਠ ਸਕਣਾ ਬੜਾ ਔਖਾ। ਜਿਹੜਾ ਪੋਸਟਰ ਇਸ ਵਾਰੀ ਅਕਾਲੀ ਦਲ ਬਾਦਲ ਦੇ ਵੱਲੋਂ ਉਮੀਦਵਾਰ ਬਣਾਈ ਗਈ ਜਿਹੜੀ ਕਮਲਜੀਤ ਕੌਰ ਆ, ਉਹਦਾ ਦੇਖੋ ਤਾਂ ਉਹਦੇ ਉੱਤੇ ਕਮਲਜੀਤ ਕੌਰ ਦੀ ਫੋਟੋ ਆ ਤੇ ਨਾਲ ਲੱਗੀ ਆ ਬਲਵੰਤ ਸਿੰਘ ਰਾਜੋਆਣਾ ਦੀ ਫੋਟੋ। ਇਹਦੇ ਤੋਂ ਬਾਦਲ ਪਰਿਵਾਰ ਨੂੰ ਚਿੱਤਰ ਨਿਕਾਲਾ ਮਿਲ ਚੁੱਕਿਆ ਹੈ। ਕਿਸੇ ਵੀ ਆਗੂ ਦੀ ਫੋਟੋ ਨਹੀਂ ਲਾਈ ਹੋਈ, ਕਿਉਂਕਿ ਲੋਕਾਂ 'ਚ ਨਫ਼ਰਤ ਦੇ ਪਾਤਰ ਨੇ ਇਹ। ਉਹਨਾਂ ਨੂੰ ਪਤਾ ਕਿ ਫੋਟੋ ਵੇਖ ਕੇ ਜਿਹੜੀਆਂ 4 ਵੋਟਾਂ ਪੈਣੀਆਂ ਉਹ ਵੀ ਨਹੀਂ ਪੈਣੀਆਂ। ਉਹ ਪੰਥਕ ਮੁੱਦਾ ਬਣਾਉਣ ਦੇ ਯਤਨਾਂ 'ਚ ਕਹਿੰਦੇ ਬੀਬੀ ਨੂੰ ਜਿਤਾ ਦਿਓ, ਬੰਦੀ ਸਿੰਘ ਰਿਹਾ ਹੋ ਜਾਣਗੇ। ਇੱਕ ਮੈਂਬਰ ਪਾਰਲੀਮੈਂਟ ਬਣਨ ਦੇ ਨਾਲ ਬੰਦੀ ਸਿੰਘ ਕਿਵੇਂ ਰਿਹਾ ਹੋ ਜਾਣਗੇ, ਇਹ ਸੁਖਬੀਰ ਬਾਦਲ ਹੀ ਜਾਣਨ, ਜਿਹੜੇ ਕੁਝ ਵੀ ਬੋਲ ਦਿੰਦੇ ਆ, ਕੁਝ ਵੀ ਕਹਿ ਦਿੰਦੇ ਆ, ਮੁੱਦਾ ਕੋਈ ਉਹਨਾਂ ਕੋਲ ਹੈ ਨਹੀਂ। ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਪੋਸਟਰ ਦੇਖ ਲਓ ਤੇ ਉਹਨਾਂ ਪੋਸਟਰਾਂ ਦੇ ਵਿੱਚ ਇੱਕ ਫੋਟੋ ਲੱਗੀ ਹੋਈ ਆ ਕਤਲ ਕੀਤੇ ਗਏ ਕਬੱਡੀ ਖਿਡਾਰੀ ਨੰਗਲ ਅੰਬੀਆਂ ਦੀ ਜੀ। ਦੂਜੀ ਫੋਟੋ ਲੱਗੀ ਹੋਈ ਆ ਦੀਪ ਸਿੱਧੂ ਦੀ ਜੀ, ਜਿਹੜੇ ਸੜਕ ਹਾਦਸੇ ਦੇ ਵਿੱਚ ਜਿਹਦੀ ਮੌਤ ਹੋ ਗਈ ਸੀ। ਤੀਜੀ ਫੋਟੋ ਉਹਦੇ ਵਿੱਚ ਲੱਗੀ ਹੋਈ ਆ ਸਿੱਧੂ ਮੂਸੇਵਾਲੇ ਦੀ, ਜਿਹਦਾ ਕਤਲ ਪਿਛਲੇ ਦਿਨਾਂ ਦੇ ਵਿੱਚ ਗੈਂਗਸਟਰਾਂ ਨੇ ਕੀਤਾ। ਹੁਣ ਇਹਨਾਂ ਤਿੰਨਾਂ ਦਾ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਕੀ ਸੰਬੰਧ ਹੈ, ਇਹ ਸਿਮਰਨਜੀਤ ਸਿੰਘ ਮਾਨ ਜਾਣਨ। ਔਰ ਇੱਕ ਪਾਸੇ ਕਾਂਗਰਸ ਕਹੀ ਜਾਂਦੀ ਹੈ ਕਿ ਸਿੱਧੂ ਮੂਸੇਵਾਲੇ ਨੂੰ ਅਸੀਂ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਉਣਾ ਸੀ। ਸਿਮਰਨਜੀਤ ਸਿੰਘ ਮਾਨ ਕਹਿੰਦੇ ਨਹੀਂ ਨਹੀਂ, ਉਹਦਾ ਫੋਨ ਤਾਂ ਮੈਨੂੰ ਆਇਆ ਸੀ, ਕਹਿੰਦਾ ਐਤਕੀ ਮੈਂ ਤੇਰੀ ਮਦਦ ਕਰਨੀ ਹੈ। ਉਹ ਉਹਦੇ ਚੱਕਰ ਦੇ ਵਿੱਚ ਫੋਟੋ ਜਿਹੜੀ ਉਹ ਲਾਈ ਫਿਰਦੇ ਨੇ। ਮਤਲਬ ਕਿ ਇਹਨਾਂ ਦੇ ਨਾਂ ਦੇ ਉੱਤੇ ਵੋਟਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਪੈ ਜਾਣਗੀਆਂ। ਪਰ ਉਹ ਜਿਹੜਾ ਖਾਲਿਸਤਾਨ ਦਾ ਮੁੱਦਾ ਅਕਸਰ ਉਭਾਰਦੇ ਹੁੰਦੇ ਸੀ, ਉਹ ਇਹਨਾਂ ਦਿਨਾਂ ਦੇ ਵਿੱਚ ਨਹੀਂ ਉਭਾਰ ਰਹੇ। ਖਾਲਿਸਤਾਨ ਦੀ ਗੱਲ ਤਾਂ ਨਹੀਂ ਜਿਹੜੀ ਉਹ ਕਰ ਰਹੇ, ਕਿਤੇ ਕਿਰਪਾਨ ਦੀ ਗੱਲ ਕਰਦੇ ਨੇ, ਕਦੇ ਕੋਈ ਗੱਲ ਜਿਹੜੀ ਉਹ ਕਰਦੇ ਨੇ। ਸੰਗਰੂਰ ਲੋਕ ਸਭਾ ਹਲਕਾ ਜਿਹੜਾ ਬਹੁਤ ਵੱਡੇ ਲੋਕ ਸਭਾ ਹਲਕਿਆਂ ਦੇ ਵਿੱਚੋਂ ਇੱਕ ਹੈ, 8 ਵਿਧਾਨ ਸਭਾ ਦੇ ਹਲਕੇ ਇਹਦੇ ਵਿੱਚ ਪੈਂਦੇ ਆ। ਬਾਕੀ ਪ੍ਰੋਬਲਮਸ ਤੋਂ ਇਲਾਵਾ ਇਹਦੇ ਵਿੱਚ ਜਿਹੜੀ ਵੱਡੀ ਪ੍ਰੋਬਲਮ ਹੈ ਉਹ ਘੱਗਰ ਦੀ ਮਾਰ ਦੀ ਆਉਂਦੀ ਹੈ ਮੂਣਕ ਵਾਲੇ ਏਰੀਏ 'ਚ। ਕੋਈ ਕਿਸੇ ਪਾਰਟੀ ਦੇ ਕੋਲੇ ਉਹਦਾ ਕੋਈ ਜ਼ਿਕਰ ਨਹੀਂ ਹੈਗਾ।
ਜੀ। ਜਿਹੜੀਆਂ ਚਿੱਟ ਫੰਡ ਕੰਪਨੀਆਂ ਨੇ, ਇਹਨਾਂ ਦੀ ਮਾਰ ਸੰਗਰੂਰ ਲੋਕ ਸਭਾ ਹਲਕੇ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਪਈ ਆ। ਕੁਝ ਪਿੰਡ ਇਸ ਤਰ੍ਹਾਂ ਦੇ ਹੈਗੇ ਨੇ, ਛਾਜਲੀ ਵਰਗੇ ਬਹੁਤ ਵੱਡੇ ਪਿੰਡ, ਜਿਨ੍ਹਾਂ ਦੇ ਵਿੱਚ ਕੋਈ ਘਰ ਨਹੀਂ ਹੈਗਾ, ਜਿਨ੍ਹਾਂ ਨੂੰ ਇਹਨਾਂ ਚਿੱਟ ਫੰਡ ਕੰਪਨੀਆਂ ਨੇ ਰਗੜਿਆ ਨਹੀਂ। ਉਹਦਾ ਕੋਈ ਜ਼ਿਕਰ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਨਹੀਂ ਹੈਗਾ। ਨਾ ਲੋਕਾਂ ਦੇ ਵਿੱਚ ਕੋਈ ਬਹੁਤ ਵੱਡਾ ਉਤਸ਼ਾਹ ਹੈ, ਨਾ ਕੈਂਡੀਡੇਟ ਜਿਹੜੇ ਤੁਸੀਂ ਇਹ ਕਹਿ ਲਓ ਕਿ ਗਲ ਪਿਆ ਢੋਲ ਵਜਾ ਰਹੇ ਆ। ਇਹਦਾ ਜਿਹੜਾ ਬੈਨੀਫਿਟ ਹੈ, ਰਵਾਇਤੀ ਪਾਰਟੀਆਂ ਦੇ ਕੋਲੇ ਕੋਈ ਮੁੱਦਾ ਨਾ ਹੋਣ ਦਾ ਬਿਨਾਂ ਕਿਸੇ ਸ਼ੱਕ ਦੇ ਸਰਕਾਰ ਨੇ ਚੁੱਕਣਾ, ਕਿਉਂਕਿ ਇਸ ਲੋਕ ਸਭਾ ਹਲਕੇ ਦੇ ਉੱਤੇ ਪਕੜ ਜਿਹੜੀ ਆ ਉਹ ਭਗਵੰਤ ਮਾਨ ਹੋਰਾਂ ਦੀ ਮਜ਼ਬੂਤ ਹੈ। 14 ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਇਹ ਸੀਟ ਦਿੱਤੀ, ਤੇ 19 ਦੇ ਵਿੱਚ ਜਦੋਂ ਸਾਰਾ ਕੁਝ ਹੀ ਉਹਨਾਂ ਦੇ ਵਿਰੋਧ ਦੇ ਵਿੱਚ ਸੀ, ਸਾਰੀਆਂ ਧਿਰਾਂ ਉਹਨਾਂ ਦੇ ਵਿਰੋਧ ਦੇ ਵਿੱਚ ਖੜੀਆਂ ਸੀਗੀਆਂ, ਉਸ ਵੇਲੇ ਵੀ ਭਗਵੰਤ ਮਾਨ ਹੋਰਾਂ ਨੇ ਇਹ ਵੱਡੇ ਮਾਰਜਨ ਦੇ ਨਾਲ ਇਸ ਸੀਟ ਨੂੰ ਜਿੱਤਿਆ ਸੀ। ਤੇ ਕਿਉਂਕਿ ਸਰਕਾਰ ਹੈ, ਸਰਕਾਰ ਅਜੇ ਹੁਣੇ ਬਣੀ ਹੈ, 2.5 ਪੌਣੇ 3 ਮਹੀਨੇ ਪਹਿਲਾਂ, ਇਸ ਕਰਕੇ ਉਹਦਾ ਫਾਇਦਾ ਵੀ ਜਿਹੜਾ ਉਹ ਉਹਨਾਂ ਨੂੰ ਹੋਣਾ। ਇਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ, ਉਹਦਾ ਹੱਥ ਅੱਜ ਦੀ ਤਰੀਕ ਦੇ ਵਿੱਚ ਉੱਤੇ ਆ। ਇੰਨਾ ਜ਼ਰੂਰ ਹੈ ਕਿ ਇਸ ਚੋਣ ਨੇ ਇਹ ਦੱਸਣਾ ਕਿ ਜ਼ਮਾਨਤ ਕਿਹਦੀ ਕਿਹਦੀ ਜ਼ਬਤ ਹੁੰਦੀ ਹੈ ਇੱਥੇ। ਜੀ ਜੀ ਜੀ। ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ ਪ੍ਰਵੀਨ, ਥੈਂਕ ਯੂ ਵੈਰੀ ਮਚ। ਜੀ ਜੀ। ਸੋ ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਸੰਗਰੂਰ ਲੋਕ ਸਭਾ ਤੋਂ ਲੈ ਕੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛਗਿੱਛ, ਫੌਜ ਦੀ ਭਰਤੀ ਲਈ ਪੰਜਾਬੀ ਨੌਜਵਾਨਾਂ ਦਾ ਰਾਹ ਬੰਦ ਹੋਊਗਾ, ਅਗਨੀਪਥ ਦਾ ਵਿਰੋਧ ਮੁਲਕ ਭਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਫੈਲ ਗਿਆ, 14 ਵੱਡੀਆਂ ਸਟੇਟਾਂ ਜਿਹੜੀਆਂ ਇਹਦੀ ਲਪੇਟ ਦੇ ਵਿੱਚ ਆ ਗਈਆਂ, ਤੇ ਭੂਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨਜਾਇਜ਼ ਮਾਈਨਿੰਗ ਦੇ ਵਿੱਚ ਗ੍ਰਿਫਤਾਰ। ਇਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿੱਲ ਜੀਆਂ, ਭਾਰਤ ਭੂਸ਼ਣ ਆਸ਼ੂ ਤੇ ਨਾਲ ਤ੍ਰਿਪਤ ਸਿੰਘ ਬਾਜਵਾ ਤੇ ਵੱਡੇ ਜਿਹੜੇ ਆ ਉਹ ਦੋਸ਼ ਲੱਗੇ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਪੰਜਾਬੀ ਰੇਡੀਓ USA ਨਾਲ ਇਸ ਤਰ੍ਹਾਂ ਜੁੜੇ ਰਹੋ, ਆਪਣਾ ਪਿਆਰ ਇਸੇ ਤਰ੍ਹਾਂ ਜੁੜੇ ਰਹੋ, ਇਸ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ।